अस्सलाम वालेकुम। लो जी यारो बेलियो मित्रों सज्जनों ते सहेलियों, तुसी देख रहे हो एस अहमद पंजाबी। जे अजे तक तुसी इस चैनल ਨੂੰ ਸਬਸਕ੍ਰਾਈਬ नहीं ਕੀਤਾ ਤੇ फटाफट कर लो, नहीं तो अज तुसी भी डर जाओगे क्योंकि ਜਿਹੜੀ कहानी मैं सुन के आया वां बाबा जी कोलों, ओए होए वो जिन्ना वाली कहानी है ਤੇ बहुत खतरनाक किस्म की कहानी है। अज राती नींद नहीं आनी ਤੁਹਾਨੂੰ। हाँ जे तुसी सुन ਲਈ तो मेरा मतलब है कि बहुत ही खतरनाक है। वो मैं सुनाना वा होनी थोड़ी देर तक ਤੁਹਾਨੂੰ, लेकिन सब तो पहले वो आ गई है ओ सब दी मां आ गई है, कर अपना फर्ज अदा गई है। ओ सब दी ओ माई तंदूर वाली, माई जनाली टिक्कियां वाली, माई कतरी कबाबां वाली, माई बच्चियां नूं दुध पियाण वाली, माई सर्जरियां वाली, माई पीले दंदां वाली, माई लोटा पानी कड्ढण। और बाबा जी समझते ने कि यार वो माई दे दो दंद पीले ने, ਉਹ ਮਾਈ ਨਸਵਾਰ ਰੱਖਦੀ ਹੈ ਉੱਥੇ ਤਾਂ ਕਰਕੇ ਉਹ ਪੀ ਲੈਣ। ਮੈਂ ਕਿਹਾ ਬਾਬਾ ਜੀ ਨਸਵਾਰ ਹੈ ਕਿ ਤੰਬਾਕੂ ਰੱਖਦੀ? ਬਾਬਾ ਜੀ ਕਹਿੰਦੇ ਇੱਕੋ ਹੀ ਗੱਲ ਹੋ ਗਈ, ਨਸਵਾਰ ਕਦੀ ਲੱਭ ਜਾਏ ਜੋ ਮਿਲ ਜਾਏ, ਤੰਬਾਕੂ ਵੀ ਇੰਝ ਘੋਟ ਕੇ ਇੰਝ ਰੱਖ ਲੈਂਦੀ ਹੈ, ਹਾਂ ਨਸਵਾਰ ਵੀ ਰੱਖ ਲੈਂਦੀ ਹੈ, ਹਾਂ ਸਾਰਾ ਕੁਝ ਹੀ ਰੱਖ ਲੈਂਦੀ ਹੈ, ਜੋ ਲੱਭ ਜਾਏ ਰੱਖ ਲੈਂਦੀ ਹੈ ਮਾਈ। ਹਾਂ ਉਹ ਤਾਂ ਕਰਕੇ ਉਹਦੇ ਇੱਦਾਂ ਦੇ ਆ, ਹੋਰ ਐਸੀ ਕੋਈ ਵਜ੍ਹਾ ਨਹੀਂ। ਹਾਂ ਤੇ ਬਾਕੀ ਪਾਣੀ ਪੂਣੀ ਕੱਢਦੀ ਰਹਿੰਦੀ ਹੈ, ਤੁਹਾਨੂੰ ਪਤਾ ਹੀ ਹੈ। ਅੱਜ ਜੋ ਮਾਈ ਨਿਕਲੀ ਹੈ ਸਭ ਦੀ ਮਾਂ ਜਿਹੜੀ ਹੈ, ਸਾਰੇ ਪਟਵਾਰੀਆਂ ਦੀ ਮਾਂ ਜਿਹੜੀ ਹੈ, ਉਹ ਨਿਕਲੀ ਹੈ ਜਨਾਬ। ਅੱਜ ਨਿਕਲ ਕੇ ਗਈ ਹੈ ਹਾਕੀ ਸਟੇਡੀਅਮ ਦੇ ਵਿੱਚ। ਹੁਣ ਤੁਸੀਂ ਕਹੋਗੇ ਉੱਥੇ ਮਾਈ ਹਾਕੀ ਖੇਡਣ ਗਈ? ਇਸ ਉਮਰ 'ਚ ਮਾਈ ਨੇ ਹਾਕੀ ਖੇਡਣੀ? ਉਹ ਇਸ ਉਮਰ 'ਚ ਵੀ ਛੱਡੋ, ਉਹ ਮਾਈ ਜਨਾਬ ਜਵਾਨ ਜਾਨ ਇਸ ਟਾਈਮ ਮਾਈ ਗੇਂਦ ਬੱਲਾ ਵੀ ਖੇਡ ਲੈਂਦੀ। ਹਾਂ ਹਾਕੀ ਤਾਂ ਕੁਝ ਵੀ ਨਹੀਂ, ਲੇਕਿਨ ਉਹ ਹਾਕੀ ਸਟੇਡੀਅਮ ਸੀਗਾ। ਉਹ ਸਟੇਡੀਅਮ ਦੇ ਵਿੱਚ ਅੱਜ ਪੂਰੀ ਟਿਕਟੌਕ ਬਣੀ ਜਨਾਬ। ਟਿਕਟੌਕ ਵਾਸਤੇ ਮਾਈ ਉੱਥੇ ਲਿਆਂਦੀ ਗਈ, ਬਲਕਿ ਆਈ ਮਾਈ ਉੱਥੇ ਆ ਕੇ ਉਹੀ ਇੱਕ ਕੈਮਰਾ ਅੱਗੋਂ ਪਿੱਛੋਂ ਕੈਮਰੇ ਵਜਵਾਏ ਮਾਈ ਨੇ। ਬਾਬਾ ਜੀ ਕਹਿੰਦੇ ਯਾਰ ਜਿਵੇਂ ਤੂੰ ਦੱਸਦਾ ਜ਼ੇਨ ਜਾਂਦਾ ਕਿ ਅੱਗੇ ਪਿੱਛੇ ਗੱਡੀਆਂ ਵੱਜੀਆਂ ਨੇ, ਜਿਵੇਂ ਤੂੰ ਮਾਈ 'ਚ ਕੈਮਰੇ ਵਜਵਾ ਰਿਹਾ। ਮੈਂ ਬਾਬਾ ਜੀ ਹੁਣ ਕੀ ਕਰੀਏ? ਹਾਂ ਉਹ ਵੱਜਦੇ ਹੀ ਐਵੇਂ ਨੇ ਮਾਈ ਦੀ, ਉਹ ਇੱਧਰੋਂ ਅੱਗੋਂ ਪਿੱਛੋਂ ਕੈਮਰੇ ਰੱਖ ਕੇ ਉਹ ਲਾਉਂਦੇ ਨੇ, ਅਗਲੇ ਲਾ ਕੇ ਤੇ ਚੜਾਉਂਦੇ ਨੇ ਵੀਡੀਓ। ਅਤੇ ਉਹ ਜਨਾਬ ਉਹਨੂੰ ਜਿਹੜਾ ਨਾ ਪਟਵਾਰੀ ਫਿਰ ਸ਼ੇਅਰ ਕਰਦੇ ਫਿਰਦੇ ਨੇ। ਅਤੇ ਉਹ ਅੱਜ ਜਨਾਬ ਨਿਕਲੀ ਹੈ ਆ ਕੇ, ਉਹ ਜਿਹੜੀ ਹੈ ਆਪਣਾ ਉਹਨੇ ਮਿਲੀ ਮਲਾਈ ਹੈ ਜਾ ਕੇ ਉੱਥੇ ਜਿਹੜੀਆਂ ਉਹ ਚੀਪ ਹਰਕਤਾਂ ਹੁੰਦੀਆਂ ਜਿਵੇਂ ਉਹ ਕਰਦੀ ਹੈ ਕਿ ਜੰਗਲੇ ਦੇ ਕੋਲ ਜਾ ਕੇ ਇੱਦਾਂ ਲੱਗਦੇ ਜਿਹੜੇ ਰੈਸਲਰ ਨਹੀਂ ਹੁੰਦੇ, ਉਹ ਕੁਸ਼ਤੀਆਂ ਕਰਨ ਵਾਲੇ ਜਿਹੜੇ ਹੁੰਦੇ ਆ, ਉਹ ਇੱਦਾਂ ਜਾ ਕੇ ਅਤੇ ਇੰਝ ਹੱਥ ਉੱਥੇ ਮਿਲਾਉਂਦੇ ਨੇ, ਸਾਰਾ ਕਰਦੇ ਸੈਲੀਬ੍ਰਿਟੀ ਟਾਈਪ ਲੋਕ ਜਿਹੜੇ ਨੇ। ਬਾਬਾ ਜੀ ਕਹਿੰਦੇ ਅਤੇ ਮਾਈ ਵੀ ਕੁਸ਼ਤੀਆਂ ਕਰਦੀ ਹੈ। ਮੈਂ ਬਾਬਾ ਜੀ ਇਹਨੇ ਕਿੱਥੇ ਕੁਸ਼ਤੀ ਕੀਤੀ? ਬਾਬਾ ਜੀ ਕਹਿੰਦੇ ਜਿੱਡੀ ਵੱਡੀ ਮਾਈ ਦੀ ਕੁਸ਼ਤੀ ਹੈ, ਕਿਸੇ ਭਲਵਾਨ ਦੀ ਐਡੀ ਵੱਡੀ ਕੁਸ਼ਤੀ ਨਹੀਂ ਹੋਈ ਜਿੱਡੀ ਵੱਡੀ ਮਾਈ ਲੜੀ ਕੁਸ਼ਤੀ ਮਾਈ ਦੀ। ਮੈਂ ਕਿਹਾ ਬਾਬਾ ਜੀ ਮਾਈ ਨੇ ਕਿਹਦੇ ਨਾਲ ਲੜਿਆ? ਬਾਬਾ ਕਹਿੰਦੇ ਗੈਰੇਜ ਦੇ ਵਿੱਚ ਸਫਦਰ ਨਾਲ ਬੜੀ ਕੁਸ਼ਤੀ ਕੀਤੀ ਇਹਨੇ। ਹਾਂ ਸਫਦਰ ਢਾਲਿਆ ਇਹਨੇ ਮਾਈ, ਜਿਹੜਾ ਗਰਕ ਹੋ ਗਿਆ ਮਾਈ ਦਾ। ਖੈਰ ਉਹ ਆਪਣਾ ਜੋ ਵੀ ਸੀ ਉਹ ਤੇ ਆਪਣਾ ਗੈਰੇਜ ਦੀ ਸਟੋਰੀ ਤੇ ਲੱਗ ਹੈ। ਲੇਕਿਨ ਮਾਈ ਖੈਰ ਆਈ ਜਨਾਬ, ਆ ਕੇ ਉਹਨੇ ਜਿਹੜਾ ਨਾ ਆਪਣਾ ਜਿਹੜਾ ਨਾ ਸ਼ੋਅ ਸ਼ਾਹ ਬਣਾਈ ਉੱਥੇ। ਅਤੇ ਉਹ ਮੇਰਾ ਹਾਲ ਕੋਈ ਉਹ ਹੈਲਥ ਵਰਕਰ ਦਾ ਇਜਲਾਸ ਜਿਹੜਾ ਉਹਨੇ ਇਕੱਠਾ ਕੀਤਾ ਸਾਰੀਆਂ ਉੱਥੇ। ਹਾਲਾਂਕਿ ਵੀ ਇਕੱਠ ਕਰਨ ਦੀ ਕੀ ਜ਼ਰੂਰਤ ਸੀ? ਉੱਥੇ ਤੂੰ ਟ੍ਰੇਨਿੰਗ ਦੇਣੀ ਆ ਉਹਨਾਂ ਨੂੰ, ਟ੍ਰੇਨਿੰਗ ਉਹਨਾਂ ਨੇ ਲੈ ਲਈ, ਜਾ ਕੇ ਉਹਨਾਂ ਨੂੰ ਆਪਣਾ ਕੰਮ ਕਰਨ ਦੇ। ਹਾਕੀ ਸਟੇਡੀਅਮ ਜਿਹਨੇ ਇਕੱਠੀਆਂ ਕਰ ਲਈਆਂ ਤਾਂ ਮਾਈ ਕਹਿੰਦੀ ਆ ਆਪਣਾ ਪਟਵਾਰੀਆਂ ਦੀ ਮਾਂ ਕਹਿ ਲਓ ਕਿ ਆ ਜਿਹੜੀਆਂ ਨਾ ਸਾਰੀਆਂ 55,000 ਖਵਾਤੀਨ ਇੱਥੇ ਇਕੱਠੀਆਂ ਹੋਈਆਂ, ਉਹ ਲੱਗਦੀਆਂ 5500 ਸੀਗੀਆਂ ਜਿਹੜੀਆਂ ਉੱਥੇ। ਹਾਂ 55,000 ਪਤਾ ਨਹੀਂ ਕਿੱਥੋਂ ਮਾਈ ਨੇ ਫਿਕਰ, ਕਿਸੇ ਨੇ ਮਾਈ ਨੇ ਦੱਸਤਾ। ਦਿਮਾਗ ਮਾਈ ਦਾ ਉੱਪਰਲਾ ਹਿੱਸਾ ਵੈਸੇ ਹੀ ਖਾਲੀ ਹੈ। ਮਾਈ ਨੇ ਕਿਸੇ ਨੂੰ ਕਹਿਤਾ ਮਾਈ 55,000। ਮਾਈ ਕਹਿੰਦੀ ਲਓ 55,000 ਇੱਥੇ ਆਈਆਂ ਹੈਲਥ ਵਰਕਰਾਂ। ਹਾਂ ਅਤੇ ਲਓ ਜੀ ਮੈਂ ਤੁਹਾਨੂੰ ਖੁਸ਼ ਆਮਦੀਦ ਕਹਿੰਦੀ ਹਾਂ। ਉਹ ਫਿਰ ਮਾਈ ਜਦੋਂ ਆ ਰਹੀ ਸੀ ਜਾ ਰਹੀ ਸੀ ਜੰਗਲਿਆਂ 'ਚ, ਉਹ ਫਿਰ ਆਪਣੀ ਮਾਈ ਨੇ ਉੱਥੇ ਸਟਾਫ ਖੜ੍ਹਾ ਕੀਤਾ ਸੀਗਾ, ਕਿਉਂਕਿ ਇੱਦਾਂ ਦੇ ਡਰਾਮੇ ਮਾਈ ਆਪਣੇ ਲਾਉਂਦੀ ਹੈ। ਪਹਿਲੇ ਤੈਅਸ਼ੁਦਾ ਹੁੰਦੇ ਨੇ ਕਿ ਮਾਈ ਇੱਦਾਂ ਆਏਗੀ, ਕੀ ਕਰਨਾ, ਗੁਲਦਸਤਾ ਵੀ ਦੇਣਾ, ਔਰ ਤੁਸੀਂ ਨਾਅਰੇ ਵੀ ਲਾਣੇ ਨੇ, ਔਰ ਮੁਹੱਬਤ ਦਾ ਇਜ਼ਹਾਰ ਵੀ ਕਰਨਾ। ਔਰ ਉੱਥੇ ਖੜੀਆਂ ਹੈਲਥ ਵਰਕਰਾਂ ਜਿਹੜੀਆਂ ਸੀਗੀਆਂ, ਉਹਨਾਂ ਨੂੰ ਇੱਕ ਗੱਲ ਦੀ ਖੁਸ਼ੀ ਹੋਣੀ ਕਿ ਚਲੋ ਨੌਕਰੀ ਲੱਗ ਗਈ। ਉਹਨਾਂ ਨੂੰ ਕਹਿ ਤਾ ਨਾ ਕਿ ਵੀ ਇਹ ਸਾਰਾ ਤੁਸੀਂ ਕਰਨਾ। ਅਤੇ ਉਹਨਾਂ ਨੇ ਜਨਾਬ ਉੱਥੇ ਜਿਹੜਾ ਨਾ ਕਿ ਕਿਹਾ ਕਿ ਆਈ ਲਵ ਯੂ ਮੈਡਮ, ਆਈ ਲਵ ਯੂ। ਅਤੇ ਫਿਰ ਮੈਡਮ ਨੇ ਵੀ ਜਿਹੜਾ ਨਾ ਉਹ ਮੂੰਹ ਚੁੱਕ ਕੇ ਜਵਾਬ ਦਿੱਤਾ ਕਿ ਵੀ ਆਈ ਲਵ ਯੂ ਟੂ। ਉਹ ਫਿਰ ਜਿਹੜਾ ਉੱਥੇ ਇੱਕ ਕੈਮਰਾ ਘੁੰਮਿਆ ਅਤੇ ਉੱਥੇ ਇੱਕ ਮਾਈ ਦਾ ਸਟਾਫ ਜਿਹੜਾ ਬੰਦਾ ਉਹ ਔਰਤਾਂ 'ਚ ਖੜ੍ਹਾ ਉਹ ਬਣਾ ਰਹੇ ਸੀ। ਉਹ ਸਾਫ਼ ਪਤਾ ਲੱਗ ਰਿਹਾ ਸੀ ਕਿ ਮਾਈ ਦੇ ਕਬੀਲੇ ਦਾ ਆਦਮੀ ਹੈ। ਹਾਂ ਇਹ ਸਾਰਾ ਜਿਹੜਾ ਨਾ ਡਰਾਮਾ ਕਰਵਾਇਆ ਜਾ ਰਿਹਾ, ਜਿਵੇਂ ਸਾਰਾ ਔਰ ਸਭ ਦੀ ਮਾਂ ਆ ਗਈ ਹੈ। ਉਹ ਡਰਾਮਾ ਅਤੇ ਇਹ ਡਰਾਮਾ ਕੋਈ ਫਰਕ ਨਹੀਂ। ਇੱਦਾਂ ਦੇ ਇੱਕੋ ਜਿਹੇ ਡਰਾਮੇ ਹੁੰਦੇ ਮਾਈ ਸਟਾਰ ਪਲੱਸ ਦੇ ਡਰਾਮੇ। ਉਹ ਮਾਈ ਸਟਾਰ ਪਲੱਸ ਦਾ ਡਰਾਮਾ ਜਿਹੜਾ ਨਾ ਉਹ ਉੱਥੇ ਹੋਇਆ ਜਨਾਬ। ਉੱਥੇ
फिर माई जनाब खड़ी हुई है, जाके उन्हें माई ने किया खिताब, तो खिताब करके की कहन लगी है, किदा उन्हें लव यू शव यू दी गल्लां कीतियां ने। आ तुसीं आप ही सुन लो। अब आपके पास गई थी, आप सब ने कहा कि सब बेटियां मुझे कह रही थी आई लव यू, तो मरियम नवाज आपको ये कहना चाहती है कि आई लव यू टू एंड आई लव यू मोर। लो जी, माई कहती जी मैनू क्या आई लव यू, तो मेरे लो तुहानू आई लव यू टू, तो आई लव यू मोर मोर तो टू मच, इदां दी गल कीती है। हाँ, तो बाबा जी कहते भी माई दी भी, मैं कहना वा कि क्या जिंदगी है माई दी। मैं क्यों बाबा जी? बाबा जी कहते माई दी स्टोरी जिहड़ी है ना, ਉਹ ਇੰਨੀ ਕੀ ਆ ਜਿੱਦਾਂ ਤੁਸੀਂ ਕਹਿ ਲਓ ਕਿ ਆਪਣਾ ਗੈਰੇਜ ਤੋਂ ਸ਼ੁਰੂ ਹੋਈ ਹਾਂ ਤੇ ਵਜ਼ੀਰੇ ਆਲਾ ਹਾਊਸ ਦੇ ਵਿੱਚ ਆ ਕੇ ਮੁੱਕੀ। ਸਿਰਫ ਆ ਦੋ ਲਫ਼ਜ਼ਾਂ ਦੀ ਸਟੋਰੀ ਆ। ਮੈਂ ਕਿਹਾ ਬਾਬਾ ਜੀ ਦੋ ਲਫ਼ਜ਼ ਕਿਹੜੇ? ਬਾਬਾ ਜੀ ਕਹਿੰਦੇ ਜਿਹੜੇ ਉਹਨੇ ਕਹੇ ਕਿ ਆਈ ਲਵ ਯੂ ਤੋਂ ਸ਼ੁਰੂ ਹੋਈ ਕਹਾਣੀ ਤੇ ਆਈ ਲਵ ਯੂ ਟੂ ਤੇ ਆ ਕੇ ਮੁੱਕ ਜਾਂਦੀ ਮਾਈ ਦੀ ਕਹਾਣੀ। ਇੱਥੇ ਰੱਖ ਮਿਲੂਗੀ, ਕੰਮ ਫਾਰਗ ਹੋ ਜਾਂਦਾ। ਹਾਂ, ਫਿਰ ਮਾਈ ਅਗਲਾ ਬੰਦਾ, ਮੇਰਾ ਮਤਲਬ ਫਿਰ ਮਾਈ ਅਗਲਾ ਪ੍ਰੋਜੈਕਟ ਲੱਭਣਾ ਸ਼ੁਰੂ ਕਰ ਦਿੰਦੀ ਆ। ਹਾਂ, ਜਿੱਦਾਂ ਮੇਰੇ ਗੈਰੇਜ ਤੋਂ ਬਾਅਦ ਕਿੰਨੇ ਪ੍ਰੋਜੈਕਟ ਹੋਏ, ਉੱਥੇ ਉਹ ਵੀ ਆਈ ਲਵ ਯੂ ਤੇ ਸ਼ੁਰੂ ਹੋਇਆ ਕੰਮ। ਉਹ ਲਵ ਯੂ ਤੇ ਜਿਹੜਾ ਨਾ ਉਹ ਆਈ ਲਵ ਯੂ ਟੂ ਤੇ ਗਿਆ। ਉਹਦੇ ਬਾਅਦ ਇਹਨੂੰ ਜਿਹੜਾ ਨਾ ਆਈ ਲਵ ਯੂ ਟੂ ਵਾਲਾ ਕੰਮ ਜਿਹੜਾ ਇਹਨੇ ਪਹੁੰਚਾ ਦਿੱਤਾ ਵਜ਼ੀਰੇ ਵਾਲਾ ਹਾਊਸ ਦੇ ਵਿੱਚ, ਕਿਉਂਕਿ ਹਾਰੀ ਹੋਈ ਆ ਫਾਰਮ 47 ਤੇ ਮੈਂਡੇਟ ਹੈ ਨਹੀਂ। ਪੁਲਿਸਾਂ ਅੱਗੇ ਪਿੱਛੇ ਲਵਾਈਆਂ, ਜਿਹਨਾਂ ਕੋਲ ਬੰਦੂਕ ਆ ਉਹਨਾਂ ਨੇ ਅੱਗੇ ਪਿੱਛੇ ਪੁਲਿਸਾਂ ਲਵਾਤੀਆਂ ਇਹਦੇ ਕਿ ਹਾਲਾਂਕਿ ਹੋਣਾ ਇਹ ਚਾਹੀਦਾ ਸੀ ਕਿ ਇਹਨੂੰ ਪੁਲਿਸਾਂ ਇਹਨੂੰ ਗ੍ਰਿਫਤਾਰ ਕਰਕੇ ਲਿਜਾ ਕੇ ਇਹਨੂੰ ਬੰਦ ਕਰਦੀਆਂ। ਇਹ 2 ਨੰਬਰ ਜਾਲਸਾਜ਼ੀ ਤੇ ਫਾਰਮ 47 ਤੇ ਜਿਹੜੀ ਆਈ ਆ। ਲੇਕਿਨ ਖੈਰ ਉਹ ਪਿੱਛੇ ਆ ਉਹ ਜਨਾਬ ਉਹ ਇੰਨੀ ਕੀ ਇਹਦਾ ਹੈ ਲਵ ਯੂ ਸ਼ਵ ਯੂ ਕੰਮ ਹੈ। ਬਾਬਾ ਜੀ ਕਹਿੰਦੇ ਯਾਰ ਮੈਂ ਵੀ ਉੱਥੇ ਹੀ ਖੜਾ ਸੀਗਾ। ਮੈਂ ਕਿਹਾ ਬਾਬਾ ਜੀ ਕਿੱਥੇ? ਬਾਬਾ ਜੀ ਕਹਿੰਦੇ ਯਾਰ ਉੱਥੇ ਜਿੱਥੇ ਹੈਲਥ ਵਰਕਰਾਂ ਖੜੀਆਂ ਸੀ ਮੈਂ ਵੀ ਉਹਨਾਂ ਦੇ ਵਿੱਚ ਹੀ ਜਾ ਕੇ ਖੜਾ ਸੀਗਾ ਅਤੇ ਮੈਂ ਵੀ ਕੋਸ਼ਿਸ਼ ਕੀਤੀ ਕਿ ਮਾਈ ਨੇ ਹੱਥ ਮਿਲਾ ਲਿਆ ਜਾਏ। ਬਾਬਾ ਜੀ ਕਹਿੰਦੇ ਮੈਂ ਹੱਥ ਅੱਗੇ ਵੀ ਕੀਤਾ। ਮੈਂ ਕਿਹਾ ਬਾਬਾ ਜੀ ਫਿਰ ਹੱਥ ਮਿਲਾਇਆ ਮਾਈ ਨੇ ਕਿ ਨਹੀਂ? ਬਾਬਾ ਜੀ ਕਹਿੰਦੇ ਮਿਲਾਈ ਤੇ ਨਹੀਂ, ਮਾਈ ਨੂੰ ਪਤਾ ਸੀ ਕਿ ਜੇ ਮੈਂ ਬਾਬੇ ਨਾਲ ਹੱਥ ਮਿਲਾਇਆ ਬਾਬੇ ਨੇ ਇੱਥੇ ਖਿੱਚ ਲੈਣਾ। ਬਾਬਾ ਜਿਹੜਾ ਨਾ ਉਹ ਬੜੇ ਪੂਰੇ ਦਿਨਾਂ ਦਾ, ਇਸ ਕਰਕੇ ਉਹਨੇ ਰਿਸਕ ਨਹੀਂ ਲਿਆ ਮਾਈ। ਹਾਲਾਂਕਿ ਮੈਂ ਮਾਈ ਨੂੰ ਕਹਿ ਰਿਹਾ ਸੀ ਕਿ ਮਾਈ ਡੱਡੂ ਕਿੱਥੇ ਆ, ਡੱਡੂ ਭੇਜ। ਮੈਂ ਕਿਹਾ ਜੇ ਡੱਡੂ ਉੱਥੇ ਤੁਹਾਡੇ ਨਾਲ ਹੱਥ ਮਿਲਾ ਲੈਂਦਾ ਫਿਰ। ਬਾਬਾ ਜੀ ਕਹਿੰਦੇ ਡੱਡੂ ਨਹੀਂ ਸੀ ਛੱਡਣਾ, ਡੱਡੂ ਨੂੰ ਮੈਂ ਜੰਗਲਿਆਂ 'ਚ ਖਿੱਚ ਲੈਣਾ ਸੀ ਅੰਦਰ। ਹਾਂ, ਇਹ ਲੱਭਦੇ ਰਹਿੰਦੇ ਫਿਰ ਗਿਆ ਕਿੱਥੇ ਡੱਡੂ, ਉਹ ਪਿਆ ਜਾਂਦਾ। ਖੈਰ ਐਨੀਵੇ ਆਹ ਸਾਰੀ ਮਾਈ ਦੀ ਸਟੋਰੀ ਸੀਗੀ। ਉਹਦੇ ਬਾਅਦ ਜਿਹੜੀ ਕਹਾਣੀ ਬਾਬਾ ਜੀ ਨੇ ਮੈਨੂੰ ਸੁਣਾਈ ਹੈ, ਬਾਬਾ ਜੀ ਕਹਿੰਦੇ ਬਸ ਉੱਥੋਂ ਮੈਂ ਨਿਕਲਿਆ ਵਾ ਨੀਵਾਂ ਨੀਵਾਂ ਹੋ ਕੇ। ਮੈਂ ਕਿਹਾ ਬਾਬਾ ਜੀ ਨੀਵਾਂ ਨੀਵਾਂ ਕਿਉਂ ਹੋ ਕੇ? ਬਾਬਾ ਜੀ ਕਹਿੰਦੇ ਯਾਰ ਉਹ ਔਰਤਾਂ ਸੀਗੀਆਂ ਸਾਰੀਆਂ। ਉਹ ਜਿਹੜਾ ਨਾ ਨੀਵਾਂ ਨੀਵਾਂ ਹੋ ਕੇ ਨਿਕਲਣਾ ਪੈਣਾ ਸੀ, ਉੱਥੇ ਛਿੱਤਰ ਬਹੁਤ ਪੈਣੇ ਸੀ ਜੇ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਬਾਬਾ ਇੱਥੇ ਬੜਿਆ। ਹਾਂ, ਕਿ ਬਾਬੇ ਦਾ ਵਸਾ ਕੋਈ ਨਹੀਂ ਖਾਂਦਾ। ਇਸ ਕਰਕੇ ਬਾਬਾ ਜੀ ਕਹਿੰਦੇ ਮੈਂ ਨੀਵਾਂ ਨੀਵਾਂ ਹੋ ਕੇ ਉੱਧਰੋਂ ਨਿਕਲ ਗਿਆ। ਹਾਂ, ਬਾਬਾ ਜੀ ਕਹਿੰਦੇ ਮੈਂ ਰਾਹ ਪਿਆ ਜਾਵਾਂ, ਆਪਣੇ ਸਾਈਕਲ ਪਾਈ ਮੈਂ ਬਾਬਾ ਜੀ ਕੋਲ ਸਾਈਕਲ ਬਾਬਾ ਜੀ ਕਹਿੰਦੇ ਪਾਈ ਮੈਂ ਆਪਣੇ ਪਿੰਡ ਵਾਲੇ ਪਾਸੇ। ਅਤੇ ਬਾਬਾ ਜੀ ਕਹਿੰਦੇ ਮੈਂ ਤੁਰੀ ਜਾ ਰਿਹਾ ਅਤੇ ਰਸਤੇ ਦੇ ਵਿੱਚ ਇੱਕ ਚਮਕਦੀ ਹੋਈ ਚੀਜ਼ ਮੈਨੂੰ ਨਜ਼ਰ ਆਈ। ਬਾਬਾ ਜੀ ਕਹਿੰਦੇ ਯਾਰ, ਮੈਂ ਕਿਹਾ ਲੋ ਜੀ ਕਿਸਮਤ ਖੁੱਲ੍ਹ ਗਈ, ਕੋਈ ਸੋਨਾ ਲੱਭ ਗਿਆ, ਕੋਈ ਹੀਰਾ ਲੱਭ ਗਿਆ, ਲੋ ਜੀ ਮਜ਼ੇ ਹੋ ਗਏ ਹੁਣ ਤਾਂ। ਬਾਬਾ ਜੀ ਕਹਿੰਦੇ ਮੈਂ ਸਾਈਕਲ ਰੋਕੀ, ਉੱਥੇ ਜਾ ਕੇ ਮੈਂ ਕੋਲ ਗਿਆ ਵਾਂ ਅਤੇ ਬਾਬਾ ਜੀ ਕਹਿੰਦੇ ਉਹ ਸੀਗਾ ਚਿਰਾਗ। ਹੋਏ ਹੋਏ ਹੋਏ, ਮੈਂ ਕਿਹਾ ਲੋ ਬਾਬਾ ਜੀ ਤੁਹਾਡੀ ਤਾਂ ਕਿਸਮਤ ਖੁੱਲ੍ਹ ਗਈ। ਬਾਬਾ ਜੀ ਕਹਿੰਦੇ ਐਸੀ ਵੈਸੀ ਕਿਸਮਤ ਖੁੱਲ੍ਹੀ ਹੈ। ਬਾਬਾ ਜੀ ਕਹਿੰਦੇ ਮੈਨੂੰ ਸਮਝ ਲੱਗ ਗਈ ਕਿ ਲੋ ਜੀ ਇਹ ਚਿਰਾਗ, ਇਹਦੇ 'ਚ ਜਿੰਨ ਵੀ ਲਾਜ਼ਮੀ ਹੋਣਾ। ਇਹ ਨਹੀਂ ਹੋ ਸਕਦਾ ਕਿ ਚਿਰਾਗ ਬਿਨਾਂ ਜਿੰਨ ਤੋਂ। ਹਾਂ, ਉਹ ਚਮਕਦਾ ਹੋਇਆ ਚਿਰਾਗ ਸੀਗਾ। ਬਾਬਾ ਜੀ ਕਹਿੰਦੇ ਮੈਂ ਇੱਧਰ ਉੱਧਰ ਦੇਖਿਆ ਅਤੇ ਫੌਰਨ ਰਗੜਤਾ ਚਿਰਾਗ। ਬਾਬਾ ਜੀ ਕਹਿੰਦੇ ਮੈਂ ਇੰਝ ਚਿਰਾਗ ਰਗੜਿਆ ਜਿੱਦਾਂ ਮੇਰਾ ਮਤਲਬ ਮੇਰਾ ਖਵਾਹਿਸ਼ ਆ ਕਿ ਮੈਂ ਕੋਈ ਹੋਰ ਚੀਜ਼ ਰਗੜਾਂ। ਬਾਬਾ ਜੀ ਹੋਰ ਕੀ ਚੀਜ਼? ਬਾਬਾ ਕਹਿੰਦੇ ਡੱਡੂ ਨੂੰ ਹੱਥ ਨਾਲ ਰਗੜਨਾ। ਉਹ ਮੈਂ ਰਗੜਿਆ, ਬਾਬਾ ਜੀ ਕਹਿੰਦੇ ਚਿਰਾਗ। ਬਾਬਾ ਜੀ ਕਹਿੰਦੇ ਉਹਦੇ 'ਚੋਂ ਜਿੰਨ ਬਾਹਰ ਆਇਆ ਇੱਕ, ਓਏ ਹੋਏ, ਅਤੇ ਨਾਲ ਇੱਕ ਜਿੰਨਣੀ ਵੀ ਬਾਹਰ ਆ ਗਈ। ਮੈਂ ਕਿਹਾ ਓਏ ਹੋਏ, ਇੱਕ ਚਿਰਾਗ 'ਚ ਦੋ, ਬੱਲੇ ਬਾਬਾ ਜੀ। ਇਹ ਤਾਂ ਮੇਰਾ ਮਤਲਬ ਕਿ ਮੌਜ ਲੱਗ ਗਈ। ਕਿ ਇੱਕ ਚਿਰਾਗ 'ਚੋਂ ਇੱਕ ਜਿੰਨ ਨਿਕਲਦਾ ਅਤੇ ਉਹ ਸਾਰੀਆਂ ਖਵਾਹਿਸ਼ਾਂ ਪੂਰੀਆਂ ਕਰ ਦਿੰਦਾ। ਇਹ ਨਾਲ ਉਹਦੇ ਜਿੰਨਣੀ ਵੀ ਨਿਕਲ ਆਈ। ਬਾਬਾ ਜੀ ਕਹਿੰਦੇ ਬੜਾ ਆਸ਼ਿਕ ਮਿਜ਼ਾਜ ਜਿੰਨ ਸੀ, ਉਹਨੇ ਨਾਲ ਹੀ ਰੱਖੀ ਸੀ। ਹਾਂ, ਉਹ ਹੈਪੀ ਸੀਗਾ। ਬਾਬਾ ਜੀ ਕਹਿੰਦੇ ਬਾਹਰ ਨਿਕਲਿਆ ਅਤੇ ਕਹਿਣ ਲੱਗਾ ਹੁਕਮ ਮੇਰੇ ਆਕਾ, ਤੁਸੀਂ ਚਿਰਾਗ ਰਗੜਿਆ। ਅਤੇ ਨਾਲ ਉਹ ਕਹਿਣ ਲੱਗਾ ਕਿ ਆਹ ਮੇਰੀ ਤੀਮੀ ਆ। ਤੀਮੀ ਮੇਰਾ ਮਤਲਬ ਉਹਦੀ ਬੁੱਢੀ ਜਿੰਨਣੀ। ਅਤੇ ਬਾਬਾ ਜੀ ਕਹਿੰਦੇ ਜਿੰਨਣੀ ਨੇ ਵੀ ਮੈਨੂੰ ਸਲਾਮ ਕੀਤਾ। ਹਾਂ, ਜਿੰਨਣੀ ਮੈਂ ਅੱਖ ਭਰ ਕੇ ਦੇਖਿਆ ਅਤੇ ਜਿੰਨ ਕਹਿਣ ਲੱਗਾ ਬਾਬਾ ਜੀ ਖਬਰਦਾਰ ਰਿਹਾ ਜੇ। ਹਾਂ, ਇਹ ਉਹ ਨਹੀਂ ਜਿਹੜੀ ਤੁਸੀਂ ਸਮਝ ਰਹੇ ਜਿੰਨਣੀ ਆ, ਮੇਰੀ ਬੁੱਢੀ ਆ।
ਅਸੀਂ ਦੋਵੇਂ ਇੱਥੇ। ਬਾਬਾ ਜੀ ਕਹਿੰਦੇ ਯਾਰ ਤੁਸੀਂ ਇੱਥੇ ਨਿਕਲੇ ਚਿਰਾਗ 'ਚ ਕਿੱਦਾਂ ਰਹਿੰਦੇ? ਉਹ ਕਹਿੰਦਾ ਬਾਬਾ ਜੀ ਅਸੀਂ ਜੇਨਾ ਆ ਚਿਰਾਗ ਦੇ ਅੰਦਰ ਸਾਡੇ ਮਹਿਲ ਆ ਬਹੁਤ ਵੱਡੇ ਵੱਡੇ, ਇੱਥੇ ਤੇ ਲਗਜ਼ਰੀ ਲਾਈਫ ਅਸੀਂ ਜੀ ਰਹੇ ਹਾਂ ਅੰਦਰ। ਹਾਂ ਇਹ ਤਾਂ ਜਿਹੜਾ ਸੀਗਾ ਉਹ ਸਾਡਾ ਕੋਈ ਪੁਰਾਣਾ ਚਿਰਾਗ ਰਗੜਨ ਵਾਲਾ ਜਦੋਂ ਕੋਈ ਚਿਰਾਗ ਸੀਗਾ ਉਹਦਾ ਚਿਰਾਗ ਇੱਥੇ ਡਿੱਗ ਪਿਆ ਕਿਤੇ ਰਹਿ ਗਿਆ। ਤੇ ਖੈਰ ਬਾਬਾ ਜੀ ਕਹਿਣ ਲੱਗੇ ਕਿ ਯਾਰ ਬਾਬਾ ਜੀ ਦੱਸੋ ਕੀ ਖੁਆਇਸ਼ ਹੈ ਤੁਹਾਡੀ, ਖੁਆਇਸ਼ ਪੂਰੀ ਕਰੀਏ। ਬਾਬਾ ਜੀ ਕਹਿੰਦੇ ਯਾਰ ਪਹਿਲੀ ਖੁਆਇਸ਼ ਤਾਂ ਹੈ ਕਿ ਇਹ ਜਿਹੜੀ ਜਿੰਨ ਨਹੀਂ ਹਨ ਇਹਨੂੰ ਵਾਪਸ ਚਿਰਾਗ 'ਚ ਭੇਜ। ਉਹ ਕਹਿੰਦਾ ਉਹ ਕਿਉਂ ਭੇਜਾਂ? ਉਹ ਬਾਬਾ ਜੀ ਕਹਿੰਦੇ ਭੇਜ ਤਾਂ ਸਹੀ। ਤੇ ਉਹਨੇ ਜਨਾਬ ਜਿੰਨ ਨੂੰ ਦੁਬਾਰਾ ਭੇਜਿਆ ਕਿ ਚੱਲ ਤੂੰ ਚੱਲ ਤੇ ਮੈਂ ਆਉਣਾ ਵਾ। ਤੇ ਉਹਨੇ ਉਹਨੂੰ ਚਿਰਾਗ 'ਚ ਭੇਜਤਾ। ਤੇ ਕਹਿਣ ਲੱਗਾ ਬਾਬਾ ਜੀ ਦੂਜੀ ਖੁਆਇਸ਼ ਕੀ ਹੈ ਤੁਹਾਡੀ? ਬਾਬਾ ਜੀ ਨੇ ਚਿਰਾਗ ਵੱਲ ਦੇਖਿਆ ਤੇ ਜਿੰਨ ਕਹਿਣ ਲੱਗਾ ਇਹ ਤੁਹਾਡੀ ਖੁਆਇਸ਼ ਪੂਰੀ ਨਹੀਂ ਹੋਣੀ। ਬਾਬਾ ਜੀ ਕਹਿੰਦੇ ਯਾਰ ਮੈਂ ਕੀ ਕਿਹਾ? ਉਹ ਕਹਿਣ ਲੱਗਾ ਮੈਨੂੰ ਪਤਾ ਤੁਸੀਂ ਉਹਨੂੰ ਕਹੋਗੇ ਕਿ ਤੁਹਾਨੂੰ ਵੀ ਚਿਰਾਗ 'ਚ ਪਾ ਦਿਆਂ ਮੈਂ, ਅੰਦਰ ਮੇਰੀ ਜਿੰਨ ਨਹੀਂ ਬੈਠੀ ਹੈ। ਉਹ ਕਹਿਣ ਲੱਗਾ ਹਾਂ ਨਹੀਂ ਮੈਂ ਕਰਨ ਲੱਗਾ, ਜੋ ਮਰਜ਼ੀ ਕਰ ਲਓ ਤੁਸੀਂ। ਬਾਬਾ ਜੀ ਕਹਿੰਦੇ ਨਹੀਂ ਯਾਰ ਇੱਦਾਂ ਦੀ ਕੋਈ ਗੱਲ ਨਹੀਂ, ਅੱਲਾ ਮਾफ़ ਕਰੇ। ਹਾਂ ਮੈਂ ਕੀ ਲੈਣਾ ਜਿੰਨੀ ਨਾ ਤੇਰੇ। ਹਾਂ ਮੇਰਾ ਚਿਰਾਗ 'ਚ ਬਾਬਾ ਜੀ ਕਹਿੰਦੇ ਆਈਡੀਆ ਤਾਂ ਅੱਛਾ ਸੀ ਵੈਸੇ ਕਿ ਮੈਨੂੰ ਵੀ ਵਿੱਚ ਪਾ ਦਿੰਦਾ, ਲੇਕਿਨ ਚਲੋ ਖੈਰ ਇੱਦਾਂ ਦੀ ਕੋਈ ਗੱਲ ਨਹੀਂ। ਹਾਂ ਗੱਲ ਬਾਬਾ ਜੀ ਕਹਿੰਦੇ ਆ ਵਾ ਕਿ ਬਈ ਮੈਨੂੰ ਨਾ ਸਖਤ ਜ਼ਰੂਰਤ ਆ। ਉਹ ਕਹਿਣ ਲੱਗਾ ਬਾਬਾ ਜੀ ਕਾਹਦੀ ਜ਼ਰੂਰਤ ਹੋ ਗਈ? ਉਹ ਬਾਬਾ ਜੀ ਕਹਿੰਦੇ ਯਾਰ ਬੁੱਢਾ ਵਾਰਾ ਇਕੱਲਾ ਬੰਦਾ, ਕਦੀ ਇੱਧਰ ਵੱਜਦਾ ਕਦੀ ਉੱਧਰ ਵੱਜਦਾ, ਹਾਂ ਮੈਨੂੰ ਵੀ ਇੱਕ ਤੀਮੀ ਦੀ ਜ਼ਰੂਰਤ ਆ। ਉਹ ਜਿੰਨ ਕਹਿਣ ਲੱਗਾ ਬਾਬਾ ਜੀ ਤੀਮੀ ਦੀ ਜ਼ਰੂਰਤ ਹੈ, ਜਾਓ ਜਾ ਕੇ ਵਿਆਹ ਕਰਾ ਲਓ। ਬਾਬਾ ਜੀ ਕਹਿੰਦੇ ਯਾਰ ਵਿਆਹ ਤਾਂ ਹੋ ਜਾਏਗਾ ਮੇਰਾ, ਲੇਕਿਨ ਜਿਹਦੇ ਨਾਲ ਮੈਂ ਕਰਾਉਣਾ ਵਾ ਉਹ ਬੜਾ ਔਖਾ ਕੰਮ ਹੈ, ਉਹਦੇ ਨਾਲ ਮੇਰਾ ਵਿਆਹ ਕਰਾ। ਹੁਣ ਜਿੰਨ ਕਹਿਣ ਲੱਗਾ ਵੀ ਕਿਹਦੇ ਨਾਲ ਬਾਬਾ ਜੀ ਕਰਾਉਣਾ? ਬਾਬਾ ਜੀ ਕਹਿਣ ਲੱਗੇ ਯਾਰ ਡੱਡੂ ਚਾਰਜਰ ਨਾਲ ਵਿਆਹ ਕਰਾਉਣਾ। ਹਾਂ ਡੱਡੂ ਨਾਲ ਮੇਰਾ ਵਿਆਹ ਕਰਾ ਤੇ ਤੈਨੂੰ ਆਜ਼ਾਦ ਕਰ ਦਿਆਂਗਾ। ਹਾਂ ਇਹ ਦੂਜੀ ਖੁਆਇਸ਼ ਹੀ ਕੋਈ ਨਹੀਂ। ਬਾਬਾ ਜੀ ਕਹਿੰਦੇ ਮੈਨੂੰ ਨਹੀਂ ਮਾਲੋ ਦੌਲਤ ਚਾਹੀਦਾ, ਕਿਉਂਕਿ ਡੱਡੂ ਨਾਲ ਵਿਆਹ ਹੋ ਜਾਏਗਾ ਤੇ ਮਾਲੋ ਦੌਲਤ ਆਪੇ ਹੀ ਆ ਜਾਏਗਾ। ਡੱਡੂ ਨੇ ਬਥੇਰਾ ਮਾਲੋ ਦੌਲਤ ਇਕੱਠਾ ਕੀਤਾ ਕੌਮ ਦਾ, ਕੌਮੀ ਖਜ਼ਾਨੇ 'ਚ ਬਥੇਰੇ ਸੁਰਾਖ ਕੀਤੇ ਨੇ ਡੱਡੂ ਨੇ। ਹਾਂ ਕੋਈ ਐਸੀ ਗੱਲ ਨਹੀਂ, ਤੂੰ ਡੱਡੂ ਮੇਰੇ ਬੱਸ 'ਚ ਕਰਾ ਬਸ, ਹੋਰ ਕੁਛ। ਉਹ ਕਹਿਣ ਲੱਗਾ ਬਾਬਾ ਜੀ ਗੱਲ ਹੀ ਕੋਈ ਨਹੀਂ, ਤੁਸੀਂ ਜ਼ਰਾ ਰੁਕੋ ਤੇ ਮੈਂ ਆਇਆ। ਬਾਬਾ ਜੀ ਕਹਿੰਦੇ ਜਾ ਤੇ ਲੈ ਕੇ ਆ ਡੱਡੂ ਸਾਬਤਾ ਲਵਾ ਮੇਰਾ ਵਿਆਹ ਕਰਾ। ਉਹ ਕਹਿਣ ਲੱਗਾ ਬਾਬਾ ਜੀ ਸ਼ਰਤ ਇੱਕ। ਬਾਬਾ ਜੀ ਕਹਿਣ ਲੱਗੇ ਕੀ ਸ਼ਰਤ? ਉਹ ਕਹਿਣ ਲੱਗਾ ਬਾਬਾ ਜੀ ਮੇਰੇ ਬਾਅਦ ਤੁਸੀਂ ਚਿਰਾਗ ਨਹੀਂ ਰਗੜਨਾ, ਤੁਸੀਂ ਮਤਾਂ ਚਿਰਾਗ ਰਗੜ ਕੇ ਮੇਰੀ ਜਿੰਨੀ ਬਾਹਰ ਕੱਢ ਲਓ ਤੇ ਉਹਦੇ ਨਾਲ ਕੋਈ ਇਸ਼ਕ ਮਸ਼ੀਕ ਨਹੀਂ ਪੀਣਾ ਪਾ ਲਓ। ਹਾਂ ਨਹੀਂ ਬਾਬਾ ਜੀ ਕਹਿੰਦੇ ਨਹੀਂ ਯਾਰ ਮੇਰਾ ਇਸ਼ਕ ਹੀ ਦੂਜਾ ਡੱਡੂ ਨਾਲ, ਤੂੰ ਬੇਫਿਕਰ ਹੋ ਕੇ ਜਾ ਤੇ ਹਿਸਾਬ ਲਾ ਡੱਡੂ। ਉਹ ਕਹਿਣ ਲੱਗਾ ਠੀਕ। ਉਹ ਜਨਾਬ ਉਹ ਜਿੰਨ ਨਿਕਲਿਆ, ਹਾਂ ਗੱਡੀ ਲੈ ਕੇ, ਪਤਾ ਨਹੀਂ ਗੱਡੀ ਲੈ ਕੇ ਨਿਕਲਿਆ ਕਿ ਹਵਾ ਚੁੜ ਕੇ। ਉਹ ਜਿੰਨ ਨਿਕਲਿਆ ਜਨਾਬ, ਉਹ ਨਿਕਲ ਕੇ ਜਨਾਬ ਪਹੁੰਚਿਆ ਡੱਡੂ ਦੀ ਰਿਹਾਇਸ਼ਗਾਹ ਤੇ ਜਦੋਂ ਹੀ ਉੱਥੇ ਪਹੁੰਚਿਆ ਉਹਨੇ ਖੜਕਾਇਆ ਦਰਵਾਜ਼ਾ। ਹਾਂ ਹਾਲਾਂਕਿ ਜਿਨ੍ਹਾਂ ਨੂੰ ਕੀ ਜ਼ਰੂਰਤ ਹੁੰਦੀ ਦਰਵਾਜ਼ਾ ਖੜਕਾਉਣ ਦੀ, ਬੜਾ ਸ਼ਰੀਫ ਜਿੰਨ ਸੀ, ਕਹਿੰਦਾ ਯਾਰ ਦਰਵਾਜ਼ਾ ਖੜਕਾ ਦੇਵਾਂ, ਐਵੇਂ ਇਹ ਨਾ ਹੋਵੇ ਕਿ ਅੰਦਰ ਕੋਈ ਹੋਰ ਗੇਮ ਪੈ ਰਹੀ ਹੋਏ ਮੈਂ ਸਿੱਧਾ ਹੀ ਅੰਦਰ ਚਲਾ ਜਾਵਾਂ। ਹਾਂ ਤੇ ਉਹਨੇ ਦਰਵਾਜ਼ਾ ਖੜਕਾਇਆ ਤੇ ਅੰਦਰੋਂ ਇੱਕ ਜਰਨੈਲ ਨਿਕਲਾ। ਹਾਂ ਉਹ ਕਹਿੰਦਾ ਕਿ ਭਾਈ ਜਰਨੈਲ ਦਾ ਘਰ। ਉਹ ਜਰਨੈਲ ਕਹਿੰਦਾ ਨਹੀਂ ਮੇਰਾ ਨਹੀਂ ਹੈ, ਇਹ ਹੈ ਡੱਡੂ ਦਾ ਘਰ, ਮੈਂ ਇੱਧਰ ਆਇਆ ਡੱਡੂ ਵੱਲ। ਉਹ ਕਹਿਣ ਲੱਗਾ ਤੂੰ ਇੱਥੇ ਕੀ ਲੈਣਾ? ਉਹ ਕਹਿੰਦਾ ਯਾਰ ਤੈਨੂੰ ਕੀ ਹੈ? ਜਿੰਨ ਕਹਿਣ ਲੱਗਾ ਮੈਂ ਜਿੰਨ ਆ, ਮੈਂ ਇੱਥੇ ਤੇਰੀਆਂ ਚੀਜ਼ਾਂ ਬੰਦ ਕਰ ਦੇਣੀਆਂ। ਹਾਂ ਫਟਾਫਟ ਦੱਸ ਦੇ ਮੈਨੂੰ ਕੀ ਹੋ ਰਿਹਾ ਸੀ ਅੰਦਰ। ਉਹ ਕਹਿਣ ਲੱਗਾ ਹੋਣਾ ਕੀ, ਅਸੀਂ ਬਹਿ ਕੇ ਮੀਟਿੰਗ ਕਰ ਰਹੇ ਸੀਗੇ, ਹਾਂ ਤੇ ਅਸੀਂ ਆਪਣਾ ਕੋਈ ਹਿਸਾਬ ਕਿਤਾਬ ਲਾ ਰਹੇ। ਤੇ ਉਹ ਕਹਿਣ ਲੱਗਾ ਜਰਨੈਲ ਜਿਹੜਾ, ਉਹ ਕਹਿੰਦਾ ਤੂੰ ਇੱਥੇ ਕੀ ਲੈਣਾ ਹੈ? ਉਹ ਕਹਿੰਦਾ ਮੈਂ ਡੱਡੂ ਨੂੰ ਲੈਣਾ ਹੈ, ਬਾਬਾ ਜੀ ਉਡੀਕਦੇ, ਬਾਬਾ ਜੀ ਦੀ ਖਾਹਿਸ਼ ਪੂਰੀ ਕਰਨੀ ਹੈ, ਮੈਂ ਬਸ ਜਾ ਕੇ ਡੱਡੂ ਚੁੱਕਣਾ ਤੇ ਲੈ ਜਾਣਾ। ਤੇ ਉਹ ਜਰਨੈਲ ਕਹਿਣ ਲੱਗਾ ਤੇਰੀ ਐਸੀ ਦੀ ਤੈਸੀ, ਸਾਡਾ ਡੱਡੂ ਤੂੰ ਕਿੱਥੋਂ ਲੈ ਜਾਏਗਾ ਚੁੱਕ ਕੇ? ਉਹ ਜਰਨੈਲ ਨੇ ਜਨਾਬ ਆਪਣੇ ਇੱਧਰ ਉੱਧਰ ਅਹਿਲਕਾਰ ਬੁਲਾਏ, ਉਹਨਾਂ ਨੇ ਜਿੰਨ ਚੁੱਕਿਆ ਤੇ ਡਾਲੇ 'ਚ ਪਾ ਲਿਆ। ਜਿੰਨ ਜਨਾਬ ਡਾਲੇ ਦੇ ਵਿੱਚ, ਉਹ ਜਿੰਨ ਡਾਲੇ 'ਚ ਪਿਆ ਔਰ ਡਾਲਾ ਲੈ ਗਏ। ਉਹ ਡਾਲਾ ਲੈ ਗਏ ਜਿੱਥੇ ਜਾਂਦੇ ਆ, ਉੱਥੇ ਜਾ ਕੇ ਜਿੰਨ ਕੀਤਾ ਹੀ ਨੰਗਾ ਤੇ ਉਹਦੇ ਨਾਲ ਇੱਟਾਂ ਲਟਕਾਤੀ। ਜਿੰਨ ਕਹਿਣ ਲੱਗਾ ਮਰ ਗਿਆ ਥਾਂ ਤੇ। ਉਹ ਯਾਰ ਕੀ ਹੋ ਰਹੀ ਆ? ਉਹ ਯਾਰ ਮੈਂ ਜਿੰਨ ਆ। ਉਹ ਕਹਿੰਦਾ ਤੂੰ ਜੋ ਵੀ ਹੈਗਾ ਅਸੀਂ ਜਰਨੈਲ ਆ, ਅਸੀਂ ਜਿੰਨਾਂ ਤੋਂ ਵੱਡੇ ਸ਼ੈਤਾਨ, ਸਾਡੇ ਨਾਲ ਨਹੀਂ ਮੁਕਾਬਲਾ। ਉਹਨੇ ਇੱਟਾਂ ਉੱਟਾਂ ਟੰਗੀਆਂ। ਉਹ ਕਹਿਣ ਲੱਗੇ ਕਿ ਵੀ ਆ ਜਿਹੜੀ ਆਪਣੀ ਖੁਆਇਸ਼ ਆ, ਹਾਂ ਇਹ ਤੂੰ ਆਪਣੀ ਖ਼ਤਮ ਕਰਵਾ। ਹਾਂ ਡੱਡੂ ਨਹੀਂ ਅਸੀਂ ਦੇਣਾ, ਡੱਡੂ ਤੇ ਪੈਰੇ ਲੱਗੇ ਨੇ ਤੇ ਜਦ ਤੱਕ ਤੋਬਾ ਨਹੀਂ ਕਰਦਾ ਉਨੀ ਦੇਰ ਤੱਕ ਤੂੰ ਲਟਕਦਾ ਰਹੇਗਾ ਤੇ ਇੱਟਾਂ ਲਟਕੀਆਂ ਰਹਿਣਗੀਆਂ। ਉਹ ਜਨਾਬ ਫਿਰ ਜਿੰਨੀ ਜਿੰਨ ਦੀ ਹਿੰਮਤ ਸੀ 2 ਦਿਨ ਇੱਟਾਂ ਲਟਕੀਆਂ ਰਹੀਆਂ ਉਹਦੇ ਨਾਲ। ਹਾਂ ਤੀਜੇ ਦਿਨ ਆ ਕੇ ਜਿੰਨ ਨੇ ਵੀ ਹੱਥ ਚੁੱਕਤੇ। ਉਹ ਕਹਿਣ ਲੱਗਾ ਭਾਜੀ ਮੇਰੀ ਬੱਸ ਹੋ ਗਈ ਹੈ, ਹਾਂ ਮੈਨੂੰ ਜਾਣਦੇ ਹੋ, ਡੱਡੂ ਤੁਹਾਡਾ ਤੁਸੀਂ ਰੱਖੋ,
ਬਾਬਾ ਜੀ ਨੇ ਮੈਂ ਸਮਝਾ ਦਿਆਂਗਾ। ਉਹ ਬਸ ਉਹਨਾਂ ਨੇ ਫਿਰ ਛੱਡਿਆ ਜੇਨ ਨੂੰ ਤੇ ਬਾਬਾ ਜੀ ਉਡੀਕਦੇ ਸੀ। ਬਾਬਾ ਜੀ ਕਹਿੰਦੇ ਹਾਂ ਵੀ ਡੱਡੂ ਕਿੱਥੇ ਆ? ਬਾਬਾ ਜੀ ਤਿਆਰੀ ਤੁਰੀ ਕਰਕੇ ਬੈਠੇ ਸੀਗੇ, ਸੁਰਖੀ ਪਾਊਡਰ ਲਾ ਕੇ ਕਈ ਚੀਜ਼ ਕਰਕੇ ਬੈਠੇ ਸੀਗੇ ਤੇ ਉਹ ਬਾਬਾ ਜੀ ਕਹਿਣ ਲੱਗੇ ਡੱਡੂ ਕਿੱਥੇ? ਤੇ ਉਹ ਕਹਿਣ ਲੱਗਾ ਕਿ ਬਾਬਾ ਜੀ ਉਹ ਮੈਂ ਗਿਆ ਸਾਂ, ਉਹਨਾਂ ਨੇ ਮੈਨੂੰ ਇੱਟਾਂ ਟੰਗਤੀਆਂ ਯਾਰ, ਉਹ ਡੱਡੂ ਵਾਲਾ ਕੰਮ ਬੜਾ ਔਖਾ, ਉਹ ਨਹੀਂ। ਜਿਹੜਾ ਬਾਬਾ ਜੀ ਕਹਿੰਦੇ ਮੈਂ ਤਾਂ ਮੌਲਵੀ ਨੂੰ ਵੀ ਬੁਲਾ ਲਿਆ ਨਿਕਾਹ ਵਾਲੇ ਨੂੰ, ਇਹ ਤਾਂ ਕੰਮ ਬੜਾ ਖ਼ਰਾਬ ਹੈ, ਇਹ ਨਹੀਂ ਹੋ ਸਕਦਾ। ਹਾਂ ਹੁਣ ਤੇਰੀ ਸ਼ਾਮਤ ਮੇਰੇ ਹੱਥੋਂ ਆਈ। ਬਾਬਾ ਜੀ ਕਹਿੰਦੇ, ਬਾਬਾ ਜੀ ਨੇ ਫੌਰਨ ਉਹ ਚਿਰਾਗ ਨੂੰ ਕਰਤਾ ਬੰਦ। ਬਾਬਾ ਜੀ ਕਹਿੰਦੇ ਹੁਣ ਤੈਨੂੰ ਚਿਰਾਗ ਵਾਪਸ ਨਹੀਂ ਜਾ ਸਕਦਾ ਹੁਣ ਚਿਰਾਗ ਦੇ ਵਿੱਚ, ਹਾਂ ਜਦ ਤੱਕ ਕਿ ਤੂੰ ਮੇਰੀ ਖੁਆਇਸ਼ ਪੂਰੀ ਨਾ ਕਰ ਦੇ ਜਿਹੜੀ। ਉਹ ਕਿਹਾ ਬਾਬਾ ਜੀ ਮੈਂ ਆਪਣੀ ਜਾਨ ਤੇ ਖੇਲ ਆਇਆ ਮੈਂ ਆਲਰੇਡੀ, ਇਹ ਬੜਾ ਮੁਸ਼ਕਲ ਕੰਮ ਹੈ, ਇਹ ਨਹੀਂ ਕੋਈ ਹੋਰ ਲੱਭ ਲਓ, ਕੋਈ ਹੋਰ ਗੱਲ ਦੱਸੋ ਮੈਂ ਲੈ ਨਾ ਜਾ ਕੇ, ਡੱਡੂ ਵਾਲਾ ਕੰਮ ਬੜਾ ਔਖਾ ਵਾ। ਬਾਬਾ ਜੀ ਕਹਿੰਦੇ ਨਹੀਂ ਬਈ ਤੂੰ ਚਿਰਾਗ 'ਚ ਤੂੰ ਭਟਕਦਾ ਫਿਰ ਦੁਨੀਆ 'ਚ, ਹਾਂ ਕਬਰਸਤਾਨਾਂ 'ਚ ਭਗਤ ਫਿਰਦਾ, ਆ ਤੇਰੀ ਅੰਦਰ ਜਿੰਨਣੀ ਇੰਤਜ਼ਾਰ ਕਰਦੀ ਰਹੂਗੀ, ਹਾਂ ਆ ਤੈਨੂੰ ਨਹੀਂ ਮੈਂ ਜਾਣ ਦਿੰਦਾ ਅੰਦਰ। ਉਹ ਕਹਿੰਦਾ ਕਿ ਬਾਬਾ ਜੀ ਚਲੋ ਹੁਣ ਤੁਸੀਂ ਜਿਹੜੀ ਵੀ ਖੁਆਇਸ਼ ਦਾ ਇਜ਼ਹਾਰ ਕਰੋਗੇ ਉਹ ਮੈਂ ਅੱਖਾਂ ਬੰਦ ਕਰਕੇ ਪੂਰੀ ਕਰ ਦਿਆਂਗਾ, ਹਾਂ ਬਸ ਤੁਸੀਂ ਆਹ ਵਾਲਾ ਕੰਮ ਛੱਡ ਦਿਓ ਅਤੇ ਮੈਨੂੰ ਜਿਹੜਾ ਨਾ ਉਹ ਜਾਣ ਦਿਓ। ਬਾਬੇ ਕਹਿੰਦੇ ਪੱਕੀ ਗੱਲ ਆ? ਉਹ ਕਹਿੰਦਾ ਪੱਕੀ ਗੱਲ। ਬਾਬੇ ਕਹਿੰਦੇ ਲੋ ਫਿਰ ਉਹ ਆਪਣੀ ਜਿਹੜੀ ਜਿੰਨਣੀ ਆ ਨਾ ਤੇਰੀ ਉਹਨੂੰ ਕੱਢ ਤੇ ਉਹਨੂੰ ਡੱਡੂ ਦੀ ਸ਼ਕਲ ਦਾ ਬਣਾ ਦੇ। ਆਹੀ ਆਖਰੀ ਆਪਸ਼ਨ ਆ ਤੇਰੇ ਕੋਲ, ਹੋਰ ਕੋਈ ਨਹੀਂ। ਉਹ ਜਨਾਬ ਫਿਰ ਉਹ ਮਜਬੂਰ ਸੀ, ਉਹਨੇ ਕੱਢਿਆ ਤੇ ਉਹਨੇ ਬਣਾਤਾ ਡੱਡੂ ਜਿੰਨ। ਉਹ ਗਿਆ ਅੰਦਰ ਚਿਰਾਗ ਦੇ, ਬਾਬਾ ਜੀ ਨੇ ਕੀਤਾ ਚਿਰਾਗ ਬੰਦ ਤੇ ਬਾਬਾ ਜੀ ਡੱਡੂ ਜਿੰਨ ਲੈ ਕੇ ਨਿਕਲ ਗਏ। ਪਤਾ ਨਹੀਂ ਕਿੱਧਰ ਗਏ।